ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਸਤਿ ਸ੍ਰੀ ਅਕਾਲ ਦੋਸਤੋ। ਅੱਜ ਜਿਸ ਸ਼ਖਸ ਦੇ ਨਾਲ ਸਨਮੁਖ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹ ਸਾਡੇ ਬਹੁਤ ਸਾਰੇ ਲੋਕਾਂ ਦੇ ਲਈ ਆਈਡੀਅਲ ਨੇ। ਆਈਡੀਅਲ ਇਸ ਸੈਂਸ ਤੋਂ ਨੇ ਕਿ ਜਦੋਂ ਅਸੀਂ ਆਪਣੇ ਜੀਵਨ ਦੀ ਸ਼ੁਰੂਆਤ ਕਰਦੇ ਹਾਂ, ਬਹੁਤ ਸਾਰੇ ਸੁਪਨੇ ਹੁੰਦੇ ਆ। ਖਾਸ ਤੌਰ ਦੇ ਉੱਤੇ ਜਦੋਂ ਜਵਾਨੀ ਤੱਕ ਸਾਡੇ ਹੁੰਦੇ ਆ ਕਿ ਅਸੀਂ ਪਦਾਰਥ ਦੀ ਪ੍ਰਾਪਤੀ ਕਿੱਦਾਂ ਕਰਨੀ ਆ, ਅਸੀਂ ਆਪਣੇ ਟੀਚੇ ਵੱਲ ਵਧਣਾ ਕਿੱਦਾਂ। ਉਸ ਟੀਚੇ ਨੂੰ ਨੱਕ ਦੀ ਸੇਧ ਦੇ ਵਿੱਚ ਤੁਰ ਕੇ ਫਿਰ ਪ੍ਰਾਪਤ ਕਰਨਾ, ਤੇ ਪ੍ਰਾਪਤ ਕਰਕੇ ਉਸ ਤੋਂ ਬਾਅਦ ਜਦੋਂ ਸਾਰੇ ਕੁਝ ਮਨਸ਼ਾ ਸਾਡੀਆਂ ਪੂਰੀਆਂ ਹੁੰਦੀਆਂ, ਉਹਨੂੰ ਵੰਡਣਾ ਕਿਵੇਂ ਆ। ਜਾਂ ਕਹਿ ਲਓ ਕਿ ਜਿੱਦਾਂ ਗੁਰਬਾਣੀ ਦੇ ਵਿੱਚ ਵੀ ਸੇਵਾ ਦਾ ਬਹੁਤ ਵੱਡਾ ਮਨੋਰਥ ਦੱਸਿਆ ਗਿਆ। ਸੇਵਾ ਵੀ 3 ਤਰ੍ਹਾਂ ਦੀ ਆ, ਤਨ ਦੀ, ਮਨ ਦੀ, ਧਨ ਦੀ। ਤੇ ਧਨ ਦੀ ਕਹਿ ਲਓ ਵੀ ਦਸਵੰਧ ਕੱਢਣਾ, ਕਿ ਜਿਹੜੀ ਤੁਸੀਂ ਕਿਰਤ ਕਮਾਈ ਕਰਦੇ ਹੋ ਉਹਦਾ ਦਸਵੰਧ ਵੀ ਦਿੰਦੇ ਹੋ, ਤੇ ਤੁਸੀਂ ਨਾਲ ਤਨ ਦਿੰਦੇ ਹੋ ਕਿ ਟਾਈਮ ਦਿੰਦੇ ਆ, ਤੁਸੀਂ ਆਪ ਪਹੁੰਚਦੇ ਹੋ ਤੁਸੀਂ। ਤੇ ਮਨ ਜਿਹੜਾ ਆ ਉਹ ਵਿਕਾਰਾਂ ਤੋਂ ਕਿਵੇਂ ਬਚਣਾ। ਅੱਜ ਸਾਡੇ ਪੰਜਾਬ ਦੀ ਜੇ ਅਸੀਂ ਗੱਲ ਕਰ ਲਈਏ ਕਿ ਪੰਜਾਬ ਦੇ ਵਿੱਚ ਇਹ ਤਿੰਨਾਂ ਚੀਜ਼ਾਂ ਤੋਂ ਕੁਛ ਨਾ ਕੁਛ ਚੀਜ਼ਾਂ ਦੇ ਵਿੱਚ ਅਸੀਂ ਪਿੱਛੇ ਪੈ ਰਹੇ ਹਾਂ, ਜਿਹਦੇ ਲਈ ਅਸੀਂ ਜਾਣੇ ਜਾਂਦੇ ਸੀ। ਪਰ ਜਿਸ ਸ਼ਖਸੀਅਤ ਦੇ ਨਾਲ ਅੱਜ ਤੁਹਾਡੀ ਅਸੀਂ ਮੁਲਾਕਾਤ ਕਰਵਾਉਣੀ ਆ, ਉਹ ਇਸ ਖੇਤਰ ਦੇ ਵਿੱਚ ਜਾਣੇ ਪਹਿਚਾਣੇ ਨੇ, ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ। ਅਸੀਂ ਬਹੁਤ ਵੱਡੇ ਭਾਗਾਂ ਵਾਲੇ ਆ ਕਿ ਉਹ ਸਾਡੇ ਸਟੂਡੀਓ ਦੇ ਵਿੱਚ ਅੱਜ ਪਹੁੰਚੇ ਹੋਏ ਆ। ਤੇ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਤੁਹਾਡੇ ਰੂਬਰੂ ਕਰਵਾਉਣਾ ਸੁਖੀ ਬਾਠ ਜੀ ਨੂੰ। ਸਤਿ ਸ੍ਰੀ ਅਕਾਲ ਬਾਠ ਸਾਹਿਬ। ਬੇਟਾ, ਸਭ ਤੋਂ ਪਹਿਲਾਂ ਤੇ ਮੈਂ ਇੰਡੋਸ ਟੀਵੀ ਦੇ ਜਿੰਨੇ ਵੀ ਦਰਸ਼ਕ ਨੇ, ਮੈਂ ਆਪਣੇ ਵੱਲੋਂ ਯਾਨੀ ਕਿ ਸੁਖੀ ਬਾਠ ਵੱਲੋਂ ਔਰ ਸਾਰੇ ਕੈਨੇਡਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਬਾਠ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਅੱਜ ਇੱਥੇ ਪਹੁੰਚੇ ਹੋ। ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਤੁਸੀਂ ਇੱਥੇ ਆਸਟ੍ਰੇਲੀਆ ਫੇਰੀ ਦੇ ਉੱਤੇ ਹੋ, ਤੇ ਆਸਟ੍ਰੇਲੀਆ ਦਾ ਚਲੋ ਵੈਦਰ ਥੋੜਾ ਜਿਹਾ ਹੌਟ ਵੀ ਚੱਲਦਾ ਆ, ਉੱਥੇ ਨਾਲੋਂ ਬਰਫਾਂ ਦੇ ਰਹਿਣ ਵਾਲੇ ਤੁਸੀਂ ਲੋਕ ਹੋ, ਤੇ ਠੰਡੇ ਜੇ ਕਹਿ ਲਓ ਵੀ ਜਿਗਰੇ ਵਾਲੇ ਹੋ। ਇੱਥੇ ਆ ਕੇ ਫਿਰ ਗਰਮੀ ਕਿੱਦਾਂ ਮਹਿਸੂਸ ਹੁੰਦੀ ਆ? ਐਕਚੁਅਲੀ ਨਹੀਂ ਬੇਟਾ, ਜਿਹੜਾ ਤੁਹਾਡਾ ਬ੍ਰਿਸਬਨ ਦਾ ਜਿਹੜਾ ਵੈਦਰ ਆ, ਮੈਂ ਤਾਂ 3-4 ਦਿਨ ਹੋ ਗਏ। ਆਈ ਇੰਜੋਏ ਸੋ ਮਚ। ਇਟਸ ਅ ਬਿਊਟੀਫੁਲ ਵੈਦਰ। ਕਿਤੇ ਸਾਡੇ ਕੋਲ ਇੱਥੇ ਵੈਦਰ ਉੱਥੇ ਇਹ ਹੋਵੇ ਜੀ, ਕਿ ਅਸੀਂ ਸੱਚੀ ਠੰਡ ਦੇ ਵਿੱਚ ਠਰੂ ਆਏ ਹਾਂ ਜੀ। ਸੋ ਬਹੁਤ ਵਧੀਆ ਵੈਦਰ ਆ। ਉਹਦੇ ਉਦੋਂ ਵੀ ਚੰਗੀ ਗੱਲ ਹੈ, ਗ੍ਰੀਨਰੀ ਬੜੀ ਹੈ। ਗ੍ਰੀਨਰੀ ਬਹੁਤ ਹੈ ਜੀ, ਗ੍ਰੀਨਰੀ ਬੜੀ ਆ। ਤਾਂ ਉਦੋਂ ਵੀ ਜਿਹੜੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਬਹੁਤ ਮੁਹੱਬਤੀ ਲੋਕ ਇੱਥੇ ਵੱਸਦੇ ਹੋ। ਮੈਂ ਹੁਣ 4 ਦਿਨ ਦਾ ਆਇਆ, ਇੰਨੀਆਂ ਮੁਹੱਬਤਾਂ, ਇੰਨਾ ਆਦਰ ਭਾ। ਸਲਾਮ ਤੁਹਾਨੂੰ ਸਾਰਿਆਂ ਨੂੰ। ਤੇ ਤੁਹਾਨੂੰ ਵੀ ਸਲਾਮ ਆ। ਤੇ ਇਹ ਜਿਹੜਾ ਆਦਰ ਭਾ ਆ ਉਹ ਕੰਮਾਂ ਨੂੰ ਹੀ ਦਿੱਤਾ ਜਾਂਦਾ। ਤੇ ਨੋ ਡਾਊਟ ਕਹਿੰਦੇ ਹੁੰਦੇ ਆ ਕੀ ਬਰਫਾਂ ਨੇ ਕਰਨੀ ਰੀਸ ਦਰਿਆਵਾਂ ਦੀ, ਤੇ ਦਰਿਆਵਾਂ ਵਾਲੇ ਦੇਸ਼ਾਂ ਤੋਂ ਆਪਾਂ ਇੱਥੇ ਆਏ ਆ। ਤੇ ਤੁਸੀਂ ਬਾਠ ਸਾਹਿਬ ਉਦਯੋਗਪਤੀ, ਤੁਸੀਂ ਐਸਟੈਬਲਿਸ਼ ਹੋ ਉੱਥੇ ਜੀ। ਕਿੱਦਾਂ ਦੇ ਸੁਪਨੇ, ਕਿਉਂਕਿ ਬਹੁਤ ਸਾਰੇ ਸਾਡੇ ਇੱਥੇ ਆਸਟ੍ਰੇਲੀਆ ਜਿੱਦਾਂ ਕਹਿ ਲਓ ਇੱਕ ਨਵਾਂ ਕੰਟਰੀ ਆ, ਜਾਂ ਸਟੂਡੈਂਟਸ ਜਿਹੜੇ ਆਉਂਦੇ ਆ ਇੱਥੇ ਅਜੇ ਇੰਨਾ ਜ਼ਿਆਦਾ ਅਜੇ ਨਹੀਂ ਹੋਇਆ, ਪੁਰਾਣੇ ਨੇ। ਹੁਣ ਉਹਨਾਂ ਬਹੁਤ ਸਾਰੇ ਸੁਪਨੇ ਲੈ ਕੇ ਆਉਂਦੇ। ਤੁਸੀਂ ਵੀ ਕਦੀ ਸੁਪਨਾ ਲੈ ਕੇ ਕੈਨੇਡਾ ਗਏ ਸੀ ਜੀ। ਕੀ ਸੰਦੇਸ਼ ਪਹਿਲਾਂ ਉਹਨਾਂ ਨੂੰ ਦੇਣਾ ਚਾਹੁੰਦੇ ਹੋ ਜਿਹੜੇ ਅਜੇ ਨਵੇਂ ਆ, ਜਾਂ ਇਹਨਾਂ ਨੇ ਅਜੇ ਟੀਚਾ ਅਜੇ ਮਿਥਿਆ ਹੋਇਆ? ਹਾਂ, ਬਹੁਤ ਵਧੀਆ ਬੇਟਾ। ਵੈਸੇ ਮੇਰਾ ਬੜਾ ਫੇਵਰੇਟ ਸਬਜੈਕਟ ਹੈ। ਇੱਕ ਸੀਨੀਅਰ ਹੋਣ ਦੇ ਨਾਤੇ ਆਪਣੇ ਬੱਚਿਆਂ ਨੂੰ ਕੋਈ ਗਾਈਡ ਕਰਨਾ, ਉਹਨਾਂ ਨੂੰ ਕੋਈ ਰਾਹ ਦਰਸਾਉਣਾ ਬੜਾ ਮਤਲਬ ਇਹ ਔਖਾ ਨਹੀਂ ਹੈ। ਜੇ ਅਸੀਂ ਆਪਣੇ ਆਪ ਨੂੰ, ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਪਿਆਰ ਕਰਦੇ ਹੋ, ਤੁਹਾਡੇ ਗੋਲਸ ਕੀ ਨੇ ਜੀ। ਦਿਨੇ ਸੁਪਨੇ ਲੈਣੇ ਸਿੱਖਣੇ ਆਪਾਂ, ਰਾਤ ਨੂੰ ਸੁਪਨਾ ਨਹੀਂ ਲੈਣਾ। ਫਿਰ ਜਿਹੜਾ ਪੰਚੁਅਲ ਹੋਣਾ, ਡਿਸਿਪਲਿਨ 'ਚ ਹੋਣਾ, ਪ੍ਰੋਡਕਟਿਵ ਹੋਣਾ ਤੇ ਕ੍ਰੀਏਟਿਵ ਹੋਣਾ, ਜਦੋਂ ਤੁਸੀਂ ਇਹਨਾਂ 4 ਚੀਜ਼ਾਂ ਨੂੰ ਜੋੜ ਲੈਂਦੇ ਹੋ ਤੇ ਇੱਕ ਫੀਅਰਲੈਸ ਹਿਊਮਨ ਬਣ ਜਾਂਦੇ, ਜਿਹਨੂੰ ਡਰ ਕੋਈ ਨਹੀਂ। ਕਿ ਜੇ ਤੁਸੀਂ ਚੰਗੇ ਕੰਮ ਕਰੋਗੇ, ਚੰਗੇ ਇਮਾਨਦਾਰ ਹੋਗੇ, ਕਿਸੇ ਨਾਲ ਲੜੋਗੇ ਨਹੀਂ, ਬੈਰ ਨਹੀਂ ਕਮਾਓਗੇ, ਤੇ ਤੁਹਾਨੂੰ ਕਿਸੇ ਦਾ ਕੋਈ ਡਰ ਨਹੀਂ। ਹਾਂ, ਵਾਹਿਗੁਰੂ ਤੋਂ ਅਸੀਂ ਸਦਾ ਹੀ ਡਰਦੇ ਹਾਂ, ਪਰ ਅਸੀਂ ਫੀਅਰਲੈਸ ਹਿਊਮਨ ਬਣ ਜਾਂਦੇ ਹਾਂ। ਸੋ ਇਹ 6-7 ਚੀਜ਼ਾਂ ਜਿਹੜਾਂ ਦੇ ਮੈਂ ਮੋਟੇ ਨਾਂ ਲਏ ਨੇ, ਇਫ ਯੂ ਪੁੱਟ ਇਨ ਟੁਗੇਦਰ, ਇਹਨੂੰ ਇਕੱਠੇ ਕਰ ਲਓ ਤੇ ਇੱਥੇ ਬਸ ਪਹਿਰਾ ਦਿਓ। ਵਾਹਿਗੁਰੂ, ਅੱਲਾਹ ਤਾਲਾ, ਭਗਵਾਨ, ਬੱਲੇ ਬੱਲੇ ਕਰੋ। ਕਿਆ ਬਾਤ ਹੈ। ਤੁਸੀਂ ਬਹੁਤ ਵਧੀਆ। ਇੱਕ ਦਾ ਪੰਕਚੁਅਲ, ਇਹ ਦੋਸਤੋ ਤੁਸੀਂ ਧਿਆਨ 'ਚ ਰੱਖੋ ਵੀ ਪੰਜਾਬੀ ਜਿਹੜੇ ਪੰਕਚੁਅਲ ਨਹੀਂ ਹੁੰਦੇ। ਆਪਾਂ ਤਾਂ ਇੱਥੇ ਫੰਕਸ਼ਨ ਰੱਖ ਲਈਏ, 6 ਵਜੇ ਦਾ ਟਾਈਮ ਦਿੱਤਾ, ਸਭ ਤੋਂ ਪਹਿਲਾਂ ਕਹਿਣਾ ਕੋਈ ਆਇਆ ਨਹੀਂ, ਹੈ ਨਾ। ਤੇ ਦੂਜਾ ਤੁਸੀਂ ਕਿਹਾ ਵੀ ਦਿਨੇ ਸੁਪਨੇ ਲੈਣੇ ਚਾਹੀਦੇ ਆ। ਇਹ ਗੱਲ ਤੁਹਾਡੀ ਜਿਹੜੀ ਆ ਬਹੁਤ ਡੂੰਘੀ ਆ। ਤੇ ਸੁਪਨੇ ਜਿਹੜੇ ਆ ਬੜੇ ਸੋਚ ਸਮਝ ਵਾਲੇ ਜਿਹੜੇ ਹੋਣੇ ਚਾਹੀਦੇ। ਤੇ ਸਾਹਿਤ ਦੇ ਨਾਲ ਸਾਡਾ ਬੜਾ ਪਿਆਰ ਆ, ਬੜੀ ਮੁਹੱਬਤ ਆ, ਤੇ ਪਾਠਕਾਂ ਦੇ ਵਿੱਚ ਵੀ ਇੱਕ ਜ਼ਰੂਰ ਰਹਿੰਦਾ ਆ ਵੀ ਤੁਸੀਂ ਬਹੁਤ ਸਾਰੇ ਇੱਦਾਂ ਦੇ ਕੰਮ ਕੀਤੇ ਆ ਕਿ ਜਿਹੜਾ ਸਾਹਿਤ ਆ ਉਹ ਲੋਕਾਂ ਤੱਕ ਪਹੁੰਚਾਇਆ ਜੀ। ਤੁਸੀਂ ਪੰਜਾਬ ਭਵਨ ਜਿਹੜਾ ਐਸਟੈਬਲਿਸ਼ ਉੱਥੇ ਕੀਤਾ, ਪੰਜਾਬ ਭਵਨ ਬਣਾਉਣ ਦੇ ਪਿੱਛੇ ਕੀ ਇਹ ਕਾਮਨਾ ਸੀ ਕਿ ਪਹਿਲਾਂ ਤੋਂ ਹੀ ਤੁਹਾਡਾ ਸਾਹਿਤ ਦੇ ਨਾਲ ਕੋਈ ਸੰਬੰਧ ਸੀ? ਬੇਟਾ, ਵੈਸੇ ਜਿੱਦਾਂ ਆਮ ਦੀ ਤਰ੍ਹਾਂ ਮੈਂ ਵੀ ਇੱਕ ਆਮ ਘਰ ਦਾ ਮੁੰਡਾ, ਰੋਜੀ ਰੋਟੀ ਦੇ ਸਿਸਟਮ 'ਚ ਕੈਨੇਡਾ ਪਹੁੰਚੇ। ਇੱਕ ਤੇ ਜੇ ਸਮਾਜ ਵਿੱਚ ਅਸੀਂ ਰਹਿੰਦੇ ਹਾਂ, ਜਿਹੜਾ ਸਮਾਜ ਸਾਨੂੰ ਜਵਾਨ ਕਰਦਾ,
ਜੇ ਸਮਾਜ ਦੇ ਸਿਰ ਤੇ ਅਸੀਂ ਤਰੱਕੀਆਂ ਕਰਦੇ ਹਾਂ, ਬੱਲੇ ਬੱਲੇ ਹੁੰਦੀ ਆ, ਹਾਂਜੀ ਉਹ ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਬਹੁਤ ਹੁੰਦੀ ਹੈ। ਮੈਂ ਵੈਸੇ ਬੇਸ਼ੱਕ ਸਾਡੀ ਜਿਹੜੀ ਫਾਊਂਡੇਸ਼ਨ ਹੈ, ਮੇਰੀ ਸੁਖੀਵਾ ਫਾਊਂਡੇਸ਼ਨ 1993 ਦੇ ਵਿੱਚ ਅਸੀਂ ਰਜਿਸਟਰ ਕੀਤੀ ਸੀ। ਮੈਡੀਕਲ ਕੈਂਪਸ ਨੇ, ਬੱਚਿਆਂ ਦੇ ਵਿਆਹ ਨੇ, ਪੰਜਾਬ ਦੀਆਂ ਸਾਰੀ ਯੂਨੀਵਰਸਿਟੀਆਂ ਨਾਲ ਮੇਰਾ MOU ਸਾਈਨ ਹੋਇਆ, 40 ਕਾਲਜ ਨੇ ਜਿਨ੍ਹਾਂ ਨਾਲ MOU ਸਾਈਨ ਹੋਇਆ। ਐਜੂਕੇਸ਼ਨ ਦਾ ਮੈਂ ਬਹੁਤ ਪਿਆਰ ਕਰਦਾ, ਬੱਚੇ ਵੀ ਪੜ੍ਹ ਜਾਣ। ਪਾਕਿਸਤਾਨ ਵਿੱਚ, ਨੇਪਾਲ ਵਿੱਚ, ਫਿਲੀਪੀਨ ਦੇ ਵਿੱਚ ਆਪਣਾ ਸੋਸ਼ਲ ਵਰਕ ਚੱਲਦਾ। ਪਰ ਇਹਦੇ ਨਾਲ ਸਿਰਫ ਤੇ ਇਸ ਗੱਲ ਨਾਲ ਹੀ ਮੈਂ ਇਹਨੂੰ ਕਨਕਲੂਡ ਕਰਨਾ ਚਾਹਾਂਗਾ ਕਿ ਜੇ ਸਮਾਜ ਨੇ, ਜਾਂ ਸਿੱਧੇ ਅੱਖਰਾਂ 'ਚ ਇਹ ਕਹਿ ਲਓ ਵੀ ਸੁਖੀ ਬਾਟ ਜਿਹੜਾ $8-10 ਲੈ ਕੇ ਕੈਨੇਡਾ ਪਹੁੰਚਾ ਸੀ, ਅੱਜ ਜਿਸ ਮੁਕਾਮ ਤੇ ਆ ਉਹਨੂੰ ਇਸ ਮੁਕਾਮ ਤੇ ਪਹੁੰਚਾਇਆ ਕਿਸ ਨੇ ਆ? ਹਾਂ ਠੀਕ ਆ, ਮੇਰੀ ਮਿਹਨਤ ਆ, ਬਾਬੇ ਉੱਪਰ, ਬਾਬੇ ਨਾਨਕ ਦਾ ਆਸ਼ੀਰਵਾਦ ਆ, ਪਰ ਜਿਹੜੀ ਸਾਡਾ ਸਮਾਜ ਹੈ, ਇਹ ਸਮਾਜ ਦੀ ਸਾਰੀ ਦੇਣ ਹੈ। ਤੇ ਜੇ ਅਸੀਂ ਇਹ ਸਮਾਜ ਨੂੰ ਅਸੀਂ ਬੈਕ ਨਹੀਂ ਕੁਝ ਦੇ ਸਕਾਂਗੇ, ਜਿੰਨਾ ਵੀ ਮੇਰੇ ਮਤਲਬ ਪ੍ਰੋਜੈਕਟ ਨੇ, ਬੱਚਿਆਂ ਨੇ ਕੰਮਕਾਰ ਸਾਂਭ ਲਏ ਨੇ, ਵੱਡੇ ਨੇ ਬਿਜ਼ਨਸ ਅਦਾਰੇ, ਪਰ ਹੁਣ ਮੈਂ ਤੇ ਤਕਰੀਬਨ 95% ਕਮਿਟਡ ਟੂ ਸਮਾਜ ਦੇ ਨਾਲ ਜੁੜ ਕੇ। ਸੋ ਉਹੀ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਆਪਣੇ ਸਮਾਜ ਨੂੰ, ਜਿਹੜਾ ਸਮਾਜ ਨੂੰ ਮੈਂ ਬੜੀ ਮੁਹੱਬਤ ਕਰਦਾ, ਜੇ ਸਮਾਜ ਦੇ ਵਿੱਚ ਮੈਂ ਇਕੱਲਾ ਖੁਦ ਇੱਕ ਵਧੀਆ ਜ਼ਿੰਦਗੀ ਜੀਣ ਦਾ ਹੀ ਨਹੀਂ ਸੋਚ ਰਿਹਾ, ਮੈਂ ਸਮਾਜ ਨੂੰ ਆਪਣੇ ਪੋਤੇ ਪੋਤੀਆਂ, ਦੋਤੇ ਦੋਤੀਆਂ ਲਈ ਵੀ ਵਧੀਆ ਬਣਾਉਣ ਬਾਰੇ ਸੋਚ ਰਿਹਾ। ਸੋ ਇਹ ਜਿਹੜੀ ਆਪਣੀ ਇਸ ਟਾਈਮ ਸਾਡੀ ਨਾ ਪੱਖੂ ਲਹਿਰ ਜਿਹੜੀ ਆ ਸਮਾਜ ਦੇ ਵਿੱਚ, ਆਪਾਂ ਨੂੰ ਮੰਨਣਾ ਪਏਗਾ। ਇਹਨੂੰ ਕਿਤੇ ਨਾ ਕਿਤੇ ਜਾ ਕੇ ਨੱਥ ਪਾਉਣੀ ਪੈ ਗਈ, ਨਹੀਂ ਤੇ ਅਸੀਂ ਥੱਲੇ ਜਾਂਦੇ ਜਾਵਾਂਗੇ, ਥੱਲੇ ਜਾਂਦੇ ਜਾਵਾਂਗੇ। ਦੁਨੀਆ ਤੇ ਬਹੁਤ ਸਾਰੇ ਬਹੁਤ ਅੱਵਲ ਦਰਜੇ ਦੇ ਲੋਕ ਵੱਸਦੇ ਨੇ, ਬਸ ਸਾਡਾ ਇੱਕ ਨਜ਼ਰੀਆ ਇੱਦਾਂ ਦਾ ਹੋਇਆ, ਉਹ ਭਾਈ ਅੱਜ ਉਹ ਪੁਰਾਣਾ ਜ਼ਮਾਨਾ ਨਹੀਂ ਰਿਹਾ, ਅੱਜ ਕਿਸੇ ਤੇ ਇਤਵਾਰ ਨਾ ਕਰਿਓ, ਅੱਜ ਇਹ ਨਾ ਕਰਿਓ, ਉਹ ਨਾ ਕਰਿਓ। ਦੈਟਸ ਨਥਿੰਗ ਲਾਈਕ ਦੈਟ। ਇਹ ਇੱਕ ਹਵਾ ਹੀ ਪੁੱਠੀ ਚਲਾਈ ਹੋਈ ਹੈ। ਇਹ ਦੁਨੀਆ ਇੰਨੀ ਸੋਹਣੀ ਜ਼ਿੰਦਗੀ ਆ, ਇੰਨੇ ਸੋਹਣੇ ਲੋਕ ਵੱਸਦੇ ਨੇ। ਮੈਂ ਹੁਣ 4 ਦਿਨਾਂ ਦੇ ਵਿੱਚ ਮੈਂ ਤੇ ਮੈਲਬੌਰਨ ਮੁਹੱਬਤੀ ਲੋਕਾਂ ਨਾਲ ਭਰਿਆ ਪਿਆ ਹੈ। ਤੇ ਜੇ ਦੁਨੀਆ ਇੰਨੀ ਖਰਾਬ ਹੈ ਤੇ ਇੰਨੀ ਵਧੀਆ ਜ਼ਿੰਦਗੀ ਚੱਲ ਕਿੱਦਾਂ ਫਿਰ ਰਹੀ ਆ? ਸੋ ਇਸ ਨਾ ਪੱਖੀ ਜਿਹੜੀ ਹਵਾ ਆ, ਇਹਨੂੰ ਹਾਂ ਪੱਖੀ ਕਰਨਾ ਇਹ ਤਾਈਓ ਹੋ ਪਾਏਗਾ ਜਦੋਂ ਦੀ ਸਮਾਜ ਦੇ ਵਿੱਚ ਖੁਦ ਕੁੱਦੋਗੇ, ਸਮਾਜ ਦੇ ਵਿੱਚ ਆਪ ਇੱਕ ਲੀਡ ਕਰੋ, ਔਰ ਉਹ ਲੀਡ ਦੇ ਮਗਰ ਲੋਕਾਂ ਨੂੰ ਜਾਗਰਤ ਕਰੋ, ਬੱਚਿਆਂ ਦੇ ਮੋਰ ਐਜੂਕੇਸ਼ਨ ਪਾਓ, ਹਰੇਕ ਨੂੰ ਆਪਣੇ ਫਰਜ਼ ਸਮਝਾਓ ਵੀ ਤੇਰਾ ਫਰਜ਼ ਆ, ਸਫਾਈ ਕਿੱਦਾਂ ਰੱਖਣੀ ਆ, ਸੰਤੋਖ ਕਿੱਦਾਂ ਰੱਖਣਾ ਆ, ਮੁਸ਼ਕਿਲ ਦੇ ਹੱਲ ਦੇ ਵਿੱਚੋਂ ਨਿਕਲਣਾ ਕਿਵੇਂ ਆ, ਤੇ ਤਾਂ ਜਾ ਕੇ ਸਮਾਜ ਜਿਹੜਾ ਵਧੀਆ ਹੋ ਸਕਦਾ। ਸੋ ਮੇਰੀ ਵੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ। ਮਾਂ ਬੋਲੀ ਵਾਲੀ ਗੱਲ ਕਰਦੇ ਆ, ਮਾਂ ਬੋਲੀ ਤੇ ਬੇਟਾ ਦਲਜੀਤ ਮਾਂ ਬੋਲੀ ਹੈ ਨਾ, ਤੇ ਸਭ ਨੂੰ ਪਿਆਰੀ ਹੈ। ਇਹ ਮੇਰਾ ਹੀ ਨਹੀਂ ਇਕੱਲੇ ਦਾ, ਤੁਹਾਡਾ, ਜਿੰਨੇ ਵੀ ਆਪਾਂ ਦਰਸ਼ਕ ਨੇ, ਸਾਰਿਆਂ ਦਾ ਫਰਜ਼ ਬਣਦਾ, ਪਲੀਜ਼ ਹੰਬਲ ਰਿਕੁਐਸਟ, ਮਿਹਨਤ ਵਾਲੀ ਗੱਲ, ਘਰ ਆਪਣੇ ਬੱਚਿਆਂ ਨੂੰ ਬੋਲੀ ਤੇ ਲਾਓ, ਟਾਈਮ ਸੈੱਟ ਕਰ ਲਓ। ਮੈਂ ਮੰਨਦਾ ਮੇਰੀ ਤੀਜੀ ਜਨਰੇਸ਼ਨ ਕੈਨੇਡਾ ਪਲਦੀ ਆ, ਉਹਨਾਂ ਦੀ ਮਾਂ ਬੋਲੀ ਇੰਗਲਿਸ਼ ਹੈ ਜੀ, ਹਾਂ, ਪਰ ਇਹ ਤੋਂ ਵੀ ਆਪਾਂ ਮੁੱਕਰ ਨਹੀਂ ਸਕਦੇ ਕਿ ਜੇ ਮਾਂ ਹੀ ਘਰ ਦੇ ਵਿੱਚ, ਪਿਓ ਹੀ ਘਰ ਦੇ ਵਿੱਚ ਬੱਚੇ ਨੂੰ ਪੁੱਛੂ ਪਈ ਡੂ ਯੂ ਵਾਂਟ ਟੂ ਡਰਿੰਕ ਮਿਲਕ, ਜਾਂ ਉਹਨੂੰ ਪੰਜਾਬੀ 'ਚ ਕਹੇ ਵੀ ਮੈਂ ਤੂੰ ਬੇਟਾ ਦੁੱਧ ਪੀਣਾ, ਬਸ ਇੱਥੋਂ ਹੀ ਗੱਲ ਬਣ ਸਕਦੀ ਹੈ। ਸੋ ਬੜੇ ਸਾਰੇ ਪ੍ਰੋਜੈਕਟ ਪੰਜਾਬ ਭਵਨ ਦਾ ਸਥਾਪਿਤ ਹੋਣਾ, 20-22 ਸਮਾਗਮ ਮੰਥਲੀ ਉਹਦੇ ਵਿੱਚ ਹੋਣੇ, ਸਿੰਧੀਆਂ ਮੈਗਜ਼ੀਨ ਦਾ ਹੋਣਾ, ਐਵਰੀ ਈਅਰ ਵਰਲਡ ਕਲਾਸ ਕਾਨਫਰੰਸ ਦਾ ਹੋਣਾ, ਪੰਜਾਬ ਭਵਨ ਕੈਨੇਡਾ ਦਾ ਜਲੰਧਰ ਵਿੱਚ ਸਬ ਆਫਿਸ ਦਾ ਹੋਣਾ, ਫਿਰ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਮਾਂ ਬੋਲੀ ਨੂੰ ਲੈ ਕੇ ਵੱਖਰੇ ਵੱਖਰੇ ਸੈਮੀਨਾਰਸ, ਵਰਕਸ਼ਾਪ ਦਾ ਹੋਣਾ। ਤੇ ਇੱਕ ਰੀਸੈਂਟ ਆਪਣਾ ਪ੍ਰੋਜੈਕਟ ਚੱਲ ਰਿਹਾ ਜਿਹੜਾ ਨਵੀਆਂ ਕਲਮਾਂ ਨਵੀਂ ਉਡਾਨ, ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ 23 ਟੀਮਾਂ ਬਣਾਈਆਂ, 5 ਮੈਂਬਰੀ ਸੇ, ਹਰ ਜ਼ਿਲ੍ਹੇ ਨੂੰ 4 ਕਿਤਾਬਾਂ ਲਾਓ ਕੀਤੀਆਂ ਵੀ ਬੱਚਿਆਂ ਤੋਂ ਲਿਖਾਓ, ਜਿਹਦੇ ਨਾਲ ਅਸੀਂ 115 ਵੋਲੀਅਮ ਦੇ ਵਿੱਚ ਨਵੀਆਂ ਕਲਮਾਂ ਨਵੀਂ ਉਡਾਨ ਇਸ ਵੇਲੇ ਛਪ ਰਹੀ ਹੈ। 55,000 ਉਹ ਕਿਤਾਬ ਛਪੇਗੀ। ਉਹ ਨੰਨੇ ਮੰਨੇ ਬੱਚੇ, ਉਹਨਾਂ ਨੂੰ ਸਬਜੈਕਟ ਦਿੱਤੇ ਨੇ, ਵਾਤਾਵਰਨ 'ਤੇ ਲਿਖੋ, ਮਾਂ 'ਤੇ ਲਿਖੋ, ਟੀਚਰ 'ਤੇ ਲਿਖੋ ਕੁਛ। ਔਰ ਮੈਂ ਬਹੁਤ ਹੀ, ਮੈਨੂੰ ਵੀ ਮਾਣ ਵਾਲੀ ਗੱਲ ਆ ਕਿ ਇਸ ਵੇਲੇ ਸਾਰੇ ਪੰਜਾਬ ਦੇ ਵਿੱਚ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਇਸ ਪ੍ਰੋਜੈਕਟ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ। ਹੁਣ ਅਸੀਂ ਕੱਲ੍ਹ ਵੀ ਮੈਂ ਇੱਥੇ 1-2 ਜਗ੍ਹਾ 'ਤੇ ਗਿਆ, ਆਸਟ੍ਰੇਲੀਆ ਵਿੱਚ, ਇੰਗਲੈਂਡ ਵੀ ਜਾ ਕੇ ਆਇਆ, ਇਟਲੀ ਵੀ ਗਿਆ। ਇਹਨਾਂ ਮੁਲਕਾਂ ਨੂੰ ਵੀ ਵਿੱਚ 1-2 ਕਿਤਾਬਾਂ ਅਸੀਂ ਛਪਾਉਣ ਲਈ ਅਲਾਓ ਕਰਤੀਆਂ।
ਤੇ ਜਿਹਦੇ ਲਈ ਜਿਹੜਾ ਖਰਚ ਕੋਈ ਕਿਸੇ ਦਾ ਕੋਈ ਨਹੀਂ। ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓ, ਸਾਡੇ ਆਫਿਸ ਨਾਲ ਕੰਟੈਕਟ ਕਰ ਲਓ, ਰਚਨਾ ਭੇਜੋ ਤੇ ਉਹ ਕਿਤਾਬ ਜਿਹੜੀ 115 ਵੋਲੀਅਮ ਛਪਣੀ ਆ, 50-55 ਹਜ਼ਾਰ ਕਾਪੀਆਂ, ਅਸੀਂ ਵੀ ਮੋਰ ਦੈਨ ਹੈਪੀ ਟੂ ਪ੍ਰਿੰਟ। ਔਰ ਉਹਨਾਂ ਬੱਚਿਆਂ ਨੂੰ ਸਨਮਾਨ ਕਰਨਾ, ਬੱਚਿਆਂ ਦਾ ਆਦਰ ਮਾਣ ਕਰਨਾ, ਉਹਨਾਂ ਨੂੰ ਹੌਸਲੇ ਵਧਾਉਣੇ, ਸਾਡਾ ਇਹ ਮੇਨ ਜ਼ਿੰਮਾ ਬਣਦਾ ਹੈ ਜੀ। ਤੇ ਬਾਠ ਸਾਹਿਬ, ਜਿੱਦਾਂ ਤੁਸੀਂ ਇੰਨੇ ਵੱਡੇ ਪ੍ਰੋਜੈਕਟ ਦੱਸੇ ਆ ਤੇ ਕਾਫੀ ਵੱਡਾ ਕੰਮ ਆ ਤੁਹਾਡਾ, ਤੇ ਜਾਣਦੇ ਨੇ ਸਾਰੇ। ਹਾਂਜੀ। ਪਰ ਕੀ ਹੁੰਦਾ ਕਿ ਜਦੋਂ ਆਪਾਂ ਕੁਝ ਵੀ ਇਦਾਂ ਕਰਨਾ ਚਾਹੁੰਦੇ ਆ ਵੀ ਘਰਦਿਆਂ ਦੀ ਬਹੁਤ ਵੱਡੀ ਇੱਕ ਦੇਣ ਹੁੰਦੀ ਆ। ਜੇ ਘਰ ਦੇ ਥੋੜਾ ਜਿਹਾ ਹੱਲਾਸ਼ੇਰੀ ਨਾ ਦੇਣ, ਜਾਂ ਕਹਿ ਲਓ ਵੀ ਐਡਾ ਵੱਡੇ ਤੁਸੀਂ ਉਪਰਾਲੇ ਜਿਹੜੇ ਉਡੀਕ ਲਏ ਆ, ਉਹਨਾਂ ਦਾ ਵੀ ਜ਼ਿਕਰ ਜ਼ਰੂਰ ਕਰੋ ਵੀ ਉਹਨਾਂ ਦਾ ਕਿੱਦਾਂ ਦਾ ਰਿਹਾ ਤੁਹਾਡੇ ਅੱਗੇ ਜਾਣ ਦੇ ਵਿੱਚ। ਹਾਂ ਪੁੱਤਰ, ਦੋ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ। ਇੱਕ, ਮੈਂ ਤੇ ਬਹੁਤ ਫੋਰਚੂਨੇਟ ਆ, ਮੈਂ ਤਾਂ ਬਹੁਤ ਲੱਕੀ ਜ਼ਿੰਦਗੀ 'ਚ ਰਿਹਾ। ਬੇਸ਼ੱਕ ਇੱਕ ਗਰੀਬ ਪਰਿਵਾਰ ਦਾ ਮੁੰਡਾ ਮੈਂ, ਮਾਤਾ ਜੀ ਬੜੇ ਧਰਮੀ ਸਨ ਜੀ। ਉਹਨਾਂ ਨੇ ਬਹੁਤ ਆਪਣੇ ਸਮਾਜ ਪ੍ਰਤੀ, ਆਪਣੇ ਸਾਹਿਤ ਪ੍ਰਤੀ, ਆਪਣੀ ਬੋਲੀ ਪ੍ਰਤੀ ਮੈਨੂੰ ਮੇਰੇ ਬਚਪਨ ਵਿੱਚ ਬੜਾ ਕੁਝ ਮੈਨੂੰ ਸਿਖਾਇਆ। ਫਿਰ ਪੁੱਤਰ, ਕਿਸੇ ਵੀ ਘਰ ਦੀ ਲੁੱਕ ਜਾਂ ਕਹਿ ਲਓ, ਜਾਂ ਕਿਸੇ ਘਰ ਦੀ ਅਮੀਰੀ, ਉਹ ਹੁੰਦੀ ਆ ਸੰਤੋਖ ਜੀ, ਜਿਹਨੂੰ ਯੂਨਿਟੀ ਆਪਾਂ ਕਹਿੰਦੇ ਹਾਂ। ਸੋ ਮੈਂ ਬੜਾ ਫੋਰਚੂਨੇਟ, ਪਹਿਲਾਂ ਤੋਂ ਹੀ ਮੇਰੇ 2 ਬੱਚੇ, ਮੁੰਡਾ ਕੁੜੀ। ਫਿਰ ਮੈਂ ਆਪਣਾ ਭਾਣਜਾ ਅਡੋਪਟ ਕੀਤਾ ਸੀ, 3 ਹੋ ਗਏ, ਤੇ 3 ਹੁਣ ਵਿਆਹ ਹੋ ਗਏ, ਮੇਰੇ ਗ੍ਰੈਂਡ ਚਿਲਡਰਸ ਨੇ। ਸੋ ਉਹਨਾਂ ਦੇ ਨਾਲ ਉਹ ਟੱਬਰ ਦੇ ਵਿੱਚ ਯੂਨਿਟੀ ਹੋਣ ਦੇ ਨਾਲ ਜੀ, ਬੇਸ਼ੱਕ ਹੁਣ ਮੇਰੇ ਕਿੰਨੇ ਬਿਜ਼ਨਸ ਅਦਾਰੇ ਨੇ, ਉਹ ਯੂਨਿਟੀ ਹੈ। ਬੱਚਿਆਂ ਨੇ ਉਹ ਕੰਮ ਕਰ ਚੁੱਕ ਲਏ, ਤੇ ਜਿਹੜਾ ਪੁੱਤ ਤੁਹਾਡਾ ਜੀਵਨ ਸਾਥੀ ਹੁੰਦਾ, ਉਹ ਤੁਹਾਡਾ ਮਤਲਬ ਸਭ ਕੁਝ ਹੀ ਹੁੰਦਾ। ਸਭ ਕੁਝ ਹੈ, ਬਿਲਕੁਲ। ਜਿੰਨਾ ਚਿਰ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਹਾਂ 'ਚ ਹਾਂ ਨਹੀਂ ਰਲਾਉਂਦਾ, ਤੇ ਪੱਤਾ ਨਹੀਂ ਹਿਲਦਾ ਜੀ, ਤੇ ਹਿਲਾਉਣਾ ਵੀ ਨਹੀਂ ਚਾਹੀਦਾ, ਨਹੀਂ ਤੇ ਫਿਰ ਘਰ ਹਿੱਲ ਜੂ। ਬਿਲਕੁਲ, ਕੁਝ ਨਹੀਂ ਕਰ ਸਕਦਾ। ਹਾਂ, ਸੋ ਮੈਂ ਆਪਣੇ ਮਿਸਿਸ ਦਾ ਤਹਿ ਦਿਲ ਤੋਂ ਧੰਨਵਾਦ ਆ, ਜਿਹੜਾ ਜਦੋਂ ਕਹਿੰਦੇ ਅਸੀਂ ਮੈਲਬੌਰਨ ਨੂੰ ਚੱਲੇ ਆ। ਕੱਲ੍ਹ ਬਿਕਰ ਬਾਈ ਕਹਿੰਦਾ, ਬਾਈ ਜੀ ਮੋਹਲੇ ਮਹੀਨੇ ਪ੍ਰੋਗਰਾਮ ਮੈਲਬੌਰਨ ਕਰਾਉਣਾ, ਤੇ ਮੈਂ ਕਿਹਾ ਵੀ ਘਰ ਜਾ ਕੇ ਤੇਰੀ ਮਾਤਾ ਨੂੰ ਫਿਰ ਰਿਕੁਐਸਟ ਕਰੂੰ ਵੀ ਬੈਕ ਬੰਨ੍ਹਦੇ ਹੁਣ, ਬੰਨ੍ਹ ਦੇਣਾ। ਜੀ ਜੀ, ਬਿਲਕੁਲ। ਕੱਲ ਬਿਕਰ ਬਾਈ ਜੀ ਉਹਨਾਂ ਦੀ ਵੀ ਇੰਟਰਵਿਊ ਹੋਈ ਸੀ, ਉਹਨਾਂ ਨੂੰ ਵੀ ਮੈਂ ਇਹੀ ਕਿਹਾ ਸੀ ਵੀ ਅਸੀਂ ਬੜੇ ਭਾਗਸ਼ਾਲੀ ਆ ਵੀ ਸਾਡੀ ਜਿਹੜੀਆਂ ਲੇਡੀਜ਼ ਆ, ਇਹ ਇੰਨਾ ਕੰਮ ਕਰੀ ਜਾਂਦੀਆਂ, ਸ਼ਾਇਦ ਸਾਡੇ ਨਾਲੋਂ ਵੀ ਉਹਨਾਂ ਨੂੰ ਜ਼ਿਆਦਾ ਕਰਨਾ ਪੈਂਦਾ। ਬਿਲਕੁਲ। ਪਰ ਫਿਰ ਵੀ ਉਹਨਾਂ ਦੀ ਇਹ ਦੇਖੋ ਵੀ ਖੁਸ਼, ਕਹਿ ਲਓ ਵੀ ਵੱਡਾ ਦਰਿਆ ਦੇ ਲਈ ਆ ਕਿ ਉਹ ਕਦੀ ਕ੍ਰੈਡਿਟ ਦੀ ਭਾਲ ਨਹੀਂ ਰੱਖਦੇ, ਕੋਈ ਕ੍ਰੈਡਿਟ ਨਹੀਂ ਹੁੰਦਾ। ਹਾਂ ਬਿਲਕੁਲ ਪੁੱਤਰ, ਜਿਹੜੀਆਂ ਨਾ, ਮੈਂ 1-2 ਗੱਲਾਂ ਜ਼ਰੂਰ ਸਟ੍ਰੇਟ ਫੋਰਵਰਡ ਹੀ ਕਰ ਦੇਣੀਆਂ ਚਾਹੁੰਦਾ, ਮੈਸੇਜ ਜਿਹੜਾ ਆਪਣੀ ਸਾਂਝ ਪਾਉਣਾ ਚਾਹੁੰਦਾ। ਸਭ ਤੋਂ ਜੋ ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਤੁਹਾਡੇ ਸ਼ਹਿਰ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਜੇ ਤੁਸੀਂ ਬਹੁਤ ਵਧੀਆ ਆਪਣੀ ਜ਼ਿੰਦਗੀ ਨੂੰ ਕਾਮਯਾਬ ਕਰਨਾ ਨਾ, ਜਿੰਨਾ ਲਿਫ ਹੁੰਦਾ ਲਿਫ ਜੋ, ਐਨਮੀ ਬੰਦ ਕਰੋ, ਦੁਸ਼ਮਣੀਆਂ ਬੰਦ ਕਰੋ। ਅਸੀਂ ਕਿੰਨੇ ਬਲਵਾਨ ਆ, ਅਸੀਂ ਕਿੰਨੇ ਤਕੜੇ ਆ, ਮੇਰੇ ਕਿੱਡੇ ਕਿੱਡੇ ਮਸਲ ਆ, ਡਜ਼ ਨਾਟ ਰੀਅਲੀ ਮੈਟਰ। ਸੁੱਖੀ ਬਾੜ ਨੇ ਅੱਜ ਤਾਈਂ ਜੋ ਕੁਝ ਖੱਟਿਆ ਕਮਾਇਆ, ਉਸ ਹਥਿਆਰ ਜਿਹੜਾ ਆ, ਉਹਦਾ ਉਸ ਹਥਿਆਰ ਦਾ ਨਾਂ ਹੈ ਮੁਹੱਬਤ। ਬੁੱਕ ਭਰ ਵੰਡੀ ਜਾਓ, ਉਦੋਂ 3 ਗੁਣਾ ਵਾਪਸ ਤੁਹਾਨੂੰ ਮਿਲਣਗੇ। ਹਰ ਇੱਕ ਨੂੰ, ਛੋਟੇ ਨੂੰ, ਵੱਡੇ ਨੂੰ, ਬਜ਼ੁਰਗ ਨੂੰ ਗੱਲ ਲਾਓ। ਜੇ ਕਿਸੇ ਦੇ ਕੰਮ ਆ ਸਕਦੇ ਜ਼ਰੂਰ ਆਓ। ਜੇ ਲੋੜਵੰਦ ਨੂੰ ਦੇਖ ਕੇ ਤੁਹਾਡਾ ਦਿਲ ਨਹੀਂ ਨਾ ਧੜਕਦਾ, ਤੇ ਤੁਹਾਡੇ ਕੋਲ ਸਮਰਥਾ ਆ, ਰੱਬ ਦਾ ਵਾਸਤਾ ਦਿਲ ਦੀ ਸੁਣੋ। ਜੇ ਅੱਖ 'ਚੋਂ ਹੰਝੂ ਨਹੀਂ ਆਉਂਦਾ ਕਿਸੇ ਲੋੜਵੰਦ ਨੂੰ ਦੇਖ ਕੇ, ਜੇ ਤੁਸੀਂ ਕਿਸੇ ਬੱਚੇ ਦੀ ਫੀਸ ਦੇਣ ਦੀ ਤੁਹਾਡੇ ਕੋਲ ਸਮਰਥਾ ਹੈਗੀ ਆ, ਤੇ ਰੱਬ ਦਾ ਵਾਸਤਾ ਬੱਚੇ ਨੂੰ ਪੜ੍ਹਾ ਦਿਓ, ਉਹ ਸਾਡੇ ਸਮਾਜ ਦਾ ਇੱਕ ਵਧੀਆ ਅੰਗ ਬਣ ਜਾਏਗਾ। ਸੋ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਪੁੱਤ ਸਾਡੀਆਂ, ਅਸੀਂ ਆਮ ਹਿਊਮਨ ਨੇਚਰ ਆ, ਅਸੀਂ ਜਿੱਤਾਂ ਦੇ ਪੰਜਾਬੀ, ਅਸੀਂ ਜਿੱਤਾਂ ਦੇ ਬੜੇ ਆਸ਼ਿਕ ਆ, ਕਿਉਂ ਅਸੀਂ ਜਰਵਾਣੇ ਅਸੀਂ ਕਹਿੰਦੇ ਆ। ਹਾਂ, ਸਾਡੀਆਂ ਪਰ ਜਿੱਤਾਂ ਦੀ ਜਿਹੜੀ ਡੈਫੀਨੇਸ਼ਨ ਆ, ਉਹ ਗਲਤ ਹੁੰਦੀ ਜਾ ਰਹੀ ਹੈ। ਫੋਰ ਐਗਜ਼ਾਮਪਲ, ਜਿੱਤ ਵੱਡੀ ਕੋਠੀ ਬਣਾ ਲਓ, ਮੇਰੀ ਜਿੱਤ ਹੋ ਗਈ। ਮੈਂ 5 ਲੱਖ ਦੀ ਗੱਡੀ ਲੈ ਆਇਆ, ਮੈਂ ਜਿੱਤ ਗਿਆ, ਮੇਰਾ ਬੈਂਕ ਬੈਲੈਂਸ ਵੱਡਾ ਹੈ, ਮੇਰੀ ਬੱਲੇ ਬੱਲੇ ਆ। ਠੀਕ ਹੈ, ਪੈਸੇ ਬਿਨਾਂ ਨਹੀਂ ਸਰਦਾ, ਪਰ ਕਿੰਨਾ ਕੁ ਪੈਸਾ ਚਾਹੀਦਾ, ਨੰਬਰ 1। ਦੂਸਰੀ ਜਿਹੜੀਆਂ ਜਿੱਤਾਂ ਨੇ, ਮੁਹੱਬਤ ਦੀ ਜਿੱਤ, ਸਪੋਰਟਸ ਦੀ ਜਿੱਤ, ਵਧੀਆ ਐਜੂਕੇਸ਼ਨ ਦੀ ਜਿੱਤ, ਇੱਕ ਵਧੀਆ ਇਨਸਾਨ ਹੋਣ ਦੀ ਜਿੱਤ, ਤੇ ਪੈਸੇ ਦੀ ਜਿੱਤ ਅੱਗੇ ਇਹ ਬਹੁਤ ਵੱਡੀਆਂ ਚੀਜ਼ਾਂ ਨਾ ਜੀ। ਬੇਟਾ, ਪੈਸਾ ਕਿਸੇ ਕੋ ਕਿੰਨਾ ਵੀ ਹੋਵੇ, ਉਹ ਇੱਕ ਸਮਾਜ ਤੋਂ ਬਿਨਾਂ ਉਹਦੀ ਜ਼ਿੰਦਗੀ ਵਧੀਆ ਨਹੀਂ ਹੋ ਸਕਦੀ। ਜਿੰਨਾ ਚ ਹੁਣ ਬਿਜ਼ਨਸ ਵੀ ਵੱਡਾ, ਦਲਜੀਤ ਲਾ ਲਓ, ਇੱਕ ਬਿਜ਼ਨਸ ਬਹੁਤ ਵੱਡਾ, ਬਹੁਤ ਵੱਡਾ ਚੱਲ ਰਿਹਾ, ਮੈਂ ਉਸ ਬਿਜ਼ਨਸ ਨੂੰ ਕਦੀ ਵੀ ਕਾਮਯਾਬ ਬਿਜ਼ਨਸ ਨਾ ਕਹੂੰ,
ਜਿੰਨਾ ਚਿਰ ਉਹਦਾ ਸਮਾਜ ਨਹੀਂ ਉਹਨਾਂ ਜੁੜਿਆ ਹੋਇਆ। ਵਾਹ। ਰਾਈਟ। ਜੇ ਉਹ ਉਸ ਜਿਸ ਇਲਾਕੇ 'ਚ ਬਿਜ਼ਨਸ ਆ, ਜੇ ਉਹ ਉਸ ਇਲਾਕੇ ਦੇ ਲੋਕ ਇਹ ਨਾ ਕਹਿਣ ਯਾਰ ਉਹ ਬਿਜ਼ਨਸ ਵੀ ਵਧੀਆ ਕਰਦੇ ਆ ਪਰ ਉਹ ਵਧੀਆ ਬੰਦੇ ਨੇ, ਮੈਂ ਉਹਨੂੰ ਜਿੱਤ ਕਹਾਂਗਾ। ਕਿਉਂਕਿ ਤੁਸੀਂ ਸਮਾਜ ਦੇ ਨਾਲ ਜਿੱਥੋਂ ਅਸੀਂ ਖੱਟਿਆ ਕਮਾਇਆ, ਜਿਨ੍ਹਾਂ ਨੇ ਸਾਡੀ ਮਦਦ ਕੀਤੀ, ਸਾਡੇ ਬਿਜ਼ਨਸ ਚਲਾਏ, ਅਸੀਂ ਉਹਨਾਂ ਨੂੰ ਵਾਪਸ ਦੇ ਰਹੇ ਹਾਂ। ਰਾਈਟ, ਦੈਟਸ ਦਾ, ਇਹਨੂੰ ਜਿੱਤ ਕਹਿੰਦੇ ਆ। ਸੋ ਇਹਨਾਂ ਜਿੱਤਾਂ ਦੇ ਮਗਰ ਅਸੀਂ ਜਦੋਂ ਚੱਲਦੇ ਹਾਂ, ਜਿਹੜੇ ਕੱਲ ਵੀ ਮੈਂ ਇੰਡੋਜ਼ ਜਿਹੜੀ ਤੁਹਾਡੀ ਅਕੈਡਮੀ, ਉੱਥੇ ਮੇਰਾ ਥੋੜਾ ਜਿਹਾ ਲੈਕਚਰ ਸੀ, ਮੈਂ ਕੱਲ ਵੀ ਇੱਕ ਸ਼ੁਗਰ 'ਚ ਇੱਕ ਗੱਲ ਕਹੀ ਸੀ ਵੀ ਜੇ ਮੁਹੱਬਤ 'ਚ ਰੰਗੇ ਰਹਿਣਾ ਤਾਂ ਨਾਲ ਦੀ ਨਾਲ ਮੈਂ ਇਹ ਕਿਹਾ ਸੀ ਵੀ ਜੇ ਤੁਹਾਡੀ ਗੁਆਂਢੀ ਨਾਲ ਨਹੀਂ ਬਣਦੀ ਤਾਂ ਪਲੀਜ਼ ਕੋਸ਼ਿਸ਼ ਕਰੋ ਵਾਸ਼ਰੂਮ ਜਾਓ ਤੇ ਮੂੰਹ ਤੇ ਥੱਪੜ ਮਾਰ ਲਓ। ਅੱਛਾ, ਠੀਕ ਹੈ। ਪਰ ਜਿਹਦੀ ਗੁਆਂਢੀ ਨਾਲ ਨਹੀਂ ਬਣੀ ਤਾਂ ਉਹਦੀ ਕਿਹਨਾਂ ਬਣੂਗੀ, ਜਿੰਨਾ ਰੋਜ਼ ਤੂੰ ਇਕੱਠੇ ਰਹਿਣਾ। ਜੀ, ਰਾਈਟ। ਹਾਂ, ਨੋਬਡੀ ਪਰਫੈਕਟ। ਮੇਚ 'ਚ ਬੜੇ ਔਗਣ ਨੇ, ਦਲਜੀਤ 'ਚ ਬੜੇ ਔਗਣ ਨੇ। ਕੀ ਮਾਫ ਕਰਨ ਦੀ ਸਮਰੱਥਾ ਹੈ ਸਾਡੇ ਕੋਲ? ਜਿਹਨੂੰ ਕਹਿੰਦੇ ਹਉ ਪਰੇ। ਸੋ ਵਾਟ, ਰਾਈਟ। ਸੋ ਮਾਫ ਕਰਨਾ ਬਹੁਤ ਜ਼ਰੂਰੀ ਹੈ। ਜਿੱਤਾਂ ਤੋਂ, ਹਾਂ ਠੀਕ ਹੈ, ਜਿੱਤ ਥੋੜੇ ਵਾਲੇ ਜਿੰਨੇ ਪੈਸੇ ਚਾਹੀਦੇ ਆ, ਪਰ ਦੁਨੀਆਂ ਜਿੱਤਾਂ ਦੁਆਲੇ ਹੋ, ਮੁਹੱਬਤੀ ਹੋ। ਤੁਹਾਨੂੰ ਕਿ ਜਿੱਧਰ ਨੂੰ ਜਾ ਰਹੇ ਹੋ ਕਿੰਨੇ ਦਰਵਾਜ਼ੇ ਤੁਹਾਡੇ ਖੁੱਲ ਰਹੇ ਨੇ, ਪਲੀਜ਼ ਕਾਊਂਟ ਤਾਂ ਕਰੋ। ਐਵੇਂ ਕਹੀ ਜੋ ਕਮਿਊਨਿਟੀ ਉਹ ਨਹੀਂ ਆ, ਜੇ ਹੋ ਗਿਆ ਉਹ ਹੋ ਗਿਆ। ਸੋ ਇਹ ਹੋਏਗਾ ਉਦੋਂ ਹੀ ਜਦੋਂ ਬੇਟਾ ਤੁਸੀਂ ਫੀਅਰਲੈਸ ਆ, ਦਿਲ 'ਚ ਕੋਈ ਡਰ ਨਹੀਂ। ਰਾਈਟ, ਇਮਾਨਦਾਰ ਆ। ਤੁਹਾਨੂੰ ਇਹ ਨਹੀਂ ਆ ਵੀ ਕਿਤੇ ਇਕੱਠ ਹੋਇਆ ਤੇ ਮੈਨੂੰ ਸਿਕਿਉਰਿਟੀ ਲੈ ਕੇ ਜਾਣਾ ਪੈਣਾ, ਕਿਉਂਕਿ ਤੁਹਾਡਾ ਕਿਸੇ ਨਾਲ ਵਿਗੜੀ ਨਹੀਂ ਆ, ਤੁਸੀਂ ਕਿਸੇ ਨਾਲ ਹੇਰਾਫੇਰੀ ਨਹੀਂ ਕੀਤੀ ਹੈਗੀ। ਹਾਂ, ਬਿਜ਼ਨਸ ਕਰੋ, ਕੋਰੇ ਕਰਾਰੇ ਬਿਜ਼ਨਸ ਕਰੋ, ਬਿਜ਼ਨਸ ਦੇ ਵਿੱਚ ਪੈਸੇ ਵੀ ਕਮਾਏ ਜਾਂਦੇ ਆ, ਅਸੀਂ ਵੀ ਕਮਾਉਂਦੇ ਹਾਂ। ਪਰ ਕੀ ਉਹ ਪੈਸੇ ਮੈਂ ਆਪਣੀ ਜ਼ਮੀਰ ਮਾਰ ਕੇ ਤੇ ਨਹੀਂ ਬਣਾਏ? ਤੇ ਜੇ ਬਣਾਏ ਆ ਤੇ ਮੈਂ ਡਰ ਦੇ ਵਿੱਚ ਹੀ ਹੋਵਾਂਗਾ। ਤੇ ਕੋਈ ਵੀ ਇਨਸਾਨ ਵਧੀਆ ਜ਼ਿੰਦਗੀ ਨੇ ਬੱਚੇ ਜੀ ਸਕਦਾ ਜਿਹਦੇ ਕੋਲ ਡਰ ਹੈ। ਡਰ ਨੂੰ ਕੱਢ ਲਓ, ਜ਼ਿੰਦਗੀ ਬਹੁਤ ਵਧੀਆ ਹੋਏਗੀ। ਜੀ, ਇੱਕ ਪੱਖ ਤੁਹਾਡੀ ਅੱਜ ਮੈਂ ਪਹਿਲੂ ਇਹ ਵੀ ਦੇਖਿਆ ਆ ਸਾਡੀ ਸ਼ਖਸੀਅਤ ਦਾ। ਅਸੀਂ ਕਿਤਾਬਾਂ ਪੜ੍ਹਦੇ ਹੁੰਦੇ ਸੀ ਜਦੋਂ ਕਾਲਜ ਟਾਈਮ ਦੇ ਵਿੱਚ। ਇੱਕ ਸ਼ਿਵ ਖੇੜਾ ਬਹੁਤ ਮਸ਼ਹੂਰ ਹੋਇਆ, ਜੀ ਸੁਣਿਆ, ਵੀਕ ਐਂਡ ਬਿਨ, ਬੜੀ ਕਿਤਾਬ ਮਸ਼ਹੂਰ ਸੀ, ਉਦੋਂ ਪੜ੍ਹਦੇ ਹੁੰਦੇ ਸੀ। ਹੁਣ ਤਾਂ ਸ਼ਾਇਦ ਪੰਜਾਬੀ ਵਿੱਚ ਵੀ ਉਹਦੀ ਕਿਤਾਬ ਉਹ ਹੈਗੀ ਆ ਅਵੇਲੇਬਲ। ਮੈਂ ਤਾਂ ਇਹ ਮੈਂਸ਼ਨ ਕਰਦਾ ਵੀ ਉਹਨਾਂ ਦੀਆਂ ਗੱਲਾਂ ਸੁਣ ਕੇ ਸੁਖੀ ਬਾੜ ਸਾਹਿਬ ਦੀਆਂ, ਤੇ ਨਾਲ ਮੈਂ ਇਹਨਾਂ ਨੂੰ ਸੁਝਾਅ ਵੀ ਦੇਵਾਂਗਾ ਕਿ ਇੰਨੇ ਵੱਡੇ ਤੁਸੀਂ ਕੰਮ ਕਰਦੇ ਹੋ, ਦੱਸੇ ਹੀ ਦਿੱਤਾ ਉਹਨਾਂ ਨੇ। ਤੇ ਨਾਲ ਇਹ ਵੀ ਹੈ ਕਿ ਇਹਨਾਂ ਵਰਗਾ ਕੋਈ ਮੋਟੀਵੇਸ਼ਨਲ ਸਪੀਕਰ ਮੈਨੂੰ ਲੱਗਦਾ ਆ ਪੰਜਾਬ 'ਚ ਹੁਣ ਹੈ ਨਹੀਂ, ਕਿਉਂਕਿ ਜਿਹੜੇ ਮੋਟੀਵੇਸ਼ਨ ਸਾਡੇ ਸਪੀਕਰ ਵੀ ਆ ਉਹ ਇੱਕ ਰੰਗ ਦੇ ਵਿੱਚ ਨੇ, ਜਾਂ ਉਹ ਰਾਜਨੀਤਿਕ ਰੰਗ ਨੇ, ਜਾਂ ਸਮਾਜਿਕ ਰੰਗ ਨੇ, ਜਾਂ ਧਾਰਮਿਕ। ਪਰ ਜਿਹੜੇ ਚਿੰਤਨ ਵਾਲੇ ਪਾਸੇ ਤੋਂ ਸਾਡੇ ਮੋਟੀਵੇਸ਼ਨਲ ਚਿੰਤਕ ਹੋਣੇ ਚਾਹੀਦੇ। ਮੈਂ ਬੇਟਾ ਤੇਰੇ ਨਾਲ ਵੈਸੇ ਸਰੋਤਿਆਂ ਨਾਲ ਵੀ, ਦਰਸ਼ਕਾਂ ਨਾਲ ਵੀ ਸਾਂਝ ਪਾਵਾਂਗਾ ਜੀ। ਪਿਛਲੇ 4 ਸਾਲ ਤੋਂ ਮੇਰੇ ਕੋਲ ਪ੍ਰੋਫੈਸ਼ਨਲੀ ਡਿਜ਼ਾਈਨ ਵਰਕਸ਼ਾਪਸ ਨੇ। ਅੱਛਾ ਜੀ। ਪਿਛਲੇ 12 ਮਹੀਨਿਆਂ ਦੇ ਵਿੱਚ ਮੈਂ ਤਕਰੀਬਨ 25,000 ਬੱਚਿਆਂ ਨੂੰ ਪੰਜਾਬ ਦੇ ਵਿੱਚ ਕਾਲਜਾਂ ਵਿੱਚ ਵਰਕਸ਼ਾਪ ਲਾਨਾ। ਮੈਂ 7-8 ਵਾਰੀ ਪੰਜਾਬ ਜਾਣਾ ਸਾਲ 'ਚ ਜੀ। ਪੂਰੀ ਤਿਆਰੀ ਨਾਲ, ਸਾਰਾ ਮਟੀਰੀਅਲ ਪੰਜਾਬ ਭਵਨ ਵੱਲੋਂ, ਖਾਣ ਪੀਣ ਬੱਚਿਆਂ ਦਾ ਸਾਡੇ ਵੱਲੋਂ ਜੀ। ਮੈਨੂੰ ਖੁਸ਼ੀ ਹੁੰਦੀ ਆ ਕਿ ਜੇ ਰੱਬ ਨੇ ਮੈਨੂੰ 2 ਲਫ਼ਜ਼ ਦਿੱਤੇ ਆ ਜਾਂ ਨੌਲੇਜ ਦਿੱਤੀ ਆ ਤੇ ਮੈਂ ਉਹਨੂੰ ਵੰਡਣਾ। ਜੇ ਮੈਨੂੰ ਖੁਸ਼ੀ ਹੋਈ ਕਿ ਮੇਰੀ ਗੱਲ ਕੋਈ ਸੁਣ ਕੇ ਇੱਕ ਬੱਚੇ ਦੀ ਜ਼ਿੰਦਗੀ ਬਣ ਜੇ ਤੇ ਮੈਂ ਕਹੂੰਗਾ ਮੇਰਾ ਜਨਮ ਸਫਲ ਹੈ ਜੀ। ਸੋ ਉਹਦੇ ਲਈ ਵੀ ਕਦੀ ਵੀ ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਜੀ। ਹੁਣ ਮੇਰੇ ਕੋਲ ਕਾਫੀ ਟਾਈਮ ਹੋ ਜਾਂਦਾ ਕਿਉਂ ਬੱਚਿਆਂ ਨੇ ਕੰਮ ਸਾਂਭ ਲੈਣੇ, ਤੇ ਮੇਰੀ ਦਿਲੋਂ ਤਮੰਨਾ ਕਿ ਮੈਂ ਆਪਣੇ ਜਿਹੜੇ ਮੇਰੇ ਨੰਨੇ ਮੰਨੇ ਪਿਆਰੇ ਬੱਚੇ ਬੱਚੀਆਂ, ਉਹ ਜਿਹੜੇ ਮੇਰਾ ਕੱਲ੍ਹ ਨੇ ਜੀ, ਵਿਦ ਰਿਸਪੈਕਟਫੁਲੀ ਮੈਂ ਕਹਿੰਦਾ, ਮੈਂ ਕੋਸ਼ਿਸ਼ ਕਰਦਾ ਆ, ਪਰ ਮੇਰੇ ਵਰਗੇ ਜਿਹੜੇ ਚਿੱਟੇ ਵਾਲਾਂ ਵਾਲੇ ਉਹ ਬਹੁਤੇ ਮੰਨਦੇ ਨਹੀਂ। ਓਕੇ, ਸੋ ਬੱਚੇ ਨਾ ਤੋਂ ਨਾ ਨੁੱਕਰ ਕਰਦੇ ਨੇ, ਜੋ ਤੁਸੀਂ ਕਹਿੰਦੇ ਹੋ ਉਹ ਸੁਣਦੇ ਨੇ। ਹਾਂ, ਜ਼ਿੰਦਗੀ ਕੀ ਆ, ਲਾਈਫ ਕੀ ਆ, ਹਾਊ ਯੂ ਸੈਟ ਯੂ ਗੋਲਾਂ ਤੇ ਪਹੁੰਚਣਾ ਕਿੱਦਾਂ, ਸਿਖਾਵੀਂ ਜ਼ਿੰਦਗੀ ਬਾਰੇ ਵਰਕਸ਼ਾਪ। ਕਦੀ ਨਾ ਕਦੀ ਮੌਕਾ ਮਿਲਿਆ ਜਾਂ ਕਦੀ ਨਾ ਕਦੀ ਇਸ ਟੈਲੀਵਿਜ਼ਨ ਤੇ ਵੀ ਆਪਾਂ 2-4 ਸਟੈਪਾਂ ਦੇ ਵਿੱਚ ਆਪਾਂ ਲੋਕਾਂ ਤਾਈਂ ਪਹੁੰਚਾ ਸਕਦੇ ਹਾਂ। ਔਰ ਬਹੁਤ ਸਾਰੀਆਂ ਮੇਰੀ ਵੀਡੀਓਜ਼ YouTube ਤੇ ਬਾਕੀ ਸੋਸ਼ਲ ਮੀਡੀਆ ਤੇ ਸੁਖੀ ਬਾੜ ਦੇ ਨਾਂ ਥੱਲੇ ਦੀ ਲੱਭ ਕੇ ਉਹਨੂੰ ਵੀ ਲਿਸਨ ਕਰ ਸਕਦੇ ਹੋ। ਇੱਕ ਮੈਂ ਵੀ ਆਪਣੇ ਬੜੇ ਮਾਣ ਨਾਲ ਸਾਂਝ ਕਰਦਾ ਵੀ ਜੇ ਸੋਸ਼ਲ ਮੀਡੀਆ ਤੇ ਕਿਤੇ ਵੀ ਇੱਕ ਵੀ ਮੇਰਾ ਨੈਗੇਟਿਵ ਕਮੈਂਟ ਹੋਏਗਾ ਜਾਂ ਪੋਸਟ ਹੋਏਗੀ, ਮੈਂ ਅਵਾਰਡ ਦੂੰ ਕਿਸੇ ਨੂੰ। ਆਮ ਵਨ ਆਫ ਦਾ ਮੋਸਟ ਪੋਜ਼ਿਟਿਵ ਹਿਊਮਨ ਔਨ ਦਿਸ ਅਰਥ। ਹਾਂ, ਮੈਨੂੰ ਕੋਈ ਚੀਜ਼ ਨਾ, ਇਹ ਨਹੀਂ ਆ ਵੀ ਮੈਂ ਜ਼ਿੰਦਗੀ ਰਾਹ ਚਾਹ ਨੇ ਦੇਖੇ, ਘਾਟੇ ਨਫੇ ਨੇ ਵੇਖੇ, ਪਰ
ਤੁਰਨਾ ਆਉਂਦਾ। ਪਰ ਇਹਦਾ ਕਾਰਨ ਕੀ ਹੈ? ਜਿੱਦਾਂ ਹੁਣ ਗੱਲਾਂ ਬਾਤਾਂ 'ਚ ਵੀ ਲੱਗਾ ਵੀ ਬੜੀ ਤੁਸੀਂ ਹਲੀਮੀ ਦੇ ਨਾਲ ਗੱਲ ਕਰਦੀ, ਜਿਹੜੀ ਕਿ ਸਾਡੇ ਮਨਫੀ ਆ ਸਮਾਜ ਦੇ ਵਿੱਚ। ਇਹ ਬੜਾ ਔਖਾ ਰਾਹ ਆ ਇਹ। ਨਹੀਂ ਬੇਟਾ, ਮੈਂ ਫਿਰ ਤੈਨੂੰ ਇੱਕ ਮਾੜਾ ਜਿਹਾ ਪਿੱਛੇ ਨੂੰ ਫੇਰ ਜਾਣਾ। ਸੁੱਖੀ ਬਾਠ ਦੀ ਕਾਮਯਾਬੀ ਦਾ ਰਾਜ ਦਾ ਜਿਹੜਾ ਹਥਿਆਰ ਹੈ ਉਹ ਮੁਹੱਬਤ ਹੈ ਜੀ। ਅਸੀਂ ਜਿੰਨੇ ਮੁਹੱਬਤ ਤੋਂ ਦੂਰ ਆ ਉਨੇ ਅਸੀਂ ਫੇਲ ਆ ਜੀ। ਹੁਣ ਮੈਂ ਜੇ ਤੈਨੂੰ ਗੱਲ ਕਰਦੇ ਕਰਦੇ ਦਲਜੀਤ ਪੁੱਤ ਕੀ ਹਾਲ ਤੇਰਾ? ਹਾਂਜੀ। ਪੁੱਤ ਇੱਕ ਲਫ਼ਜ਼ ਲਾ ਲਿਆ ਨਾ ਹਾਂਜੀ, ਉਹਨਾਂ ਇੱਕ ਅਟੈਚਮੈਂਟ ਹੋ ਗਈ, ਤੂੰ ਮੇਰਾ ਹੋ ਗਿਆ। ਬਿਲਕੁਲ। ਤੇ ਤੂੰ ਵੀ ਕਹੂੰਗਾ ਵੀ ਅੰਕਲ ਮੇਰਾ ਆ। ਹਾਂਜੀ। ਰਾਈਟ। ਅਸੀਂ ਇਹ ਜਿਹੜੀ ਜ਼ੁਬਾਨ ਆ, ਜ਼ੁਬਾਨ ਦੇ ਜਿਹੜੇ ਲਫ਼ਜ਼ ਨੇ, ਲਫ਼ਜ਼ਾਂ ਦੇ ਵਿੱਚ ਵੈਲਿਊ ਪਾਉਣੀ ਆ ਜੀ। ਵਾਹ। ਬੜੇ ਅਰਸਾ ਹੋ ਗਿਆ ਸਿੱਖੀਆਂ ਗੱਲਾਂ ਨੂੰ। what you say, how you say and when you say, ਜੀ। ਰਾਈਟ। ਜਦ ਉਹਨਾਂ ਨੂੰ ਪੁੱਟ ਟੁਗੇਦਰ ਕਰ ਲਓਗੇ, ਬਸ ਇਦਾਂ ਲੱਗੇ ਵੀ ਤੁਸੀਂ ਮੁਹੱਬਤ ਬਣਦੇ ਫਿਰਦੇ ਹੋ। ਹਾਂ, ਪਰ ਇੱਕ ਗੱਲ ਜ਼ਰੂਰ ਹੈ, ਦਿਖਾਵੇ ਦੀ ਮੁਹੱਬਤ ਨਹੀਂ ਬਣਨੀ, ਦਿਲੋਂ ਵੰਡਣੀ ਮੁਹੱਬਤ। ਤੇ ਜੇ ਬਤੋ ਤੁਸੀਂ ਕਿਤੇ ਨੂੰ ਮਿਲ ਕੇ ਆਓ ਜਾਂ ਤੁਹਾਨੂੰ ਕੋਈ ਮਿਲਣ ਆਇਆ, ਜਦੋਂ ਮਿਲ ਕੇ ਚਲੇ ਗਏ ਜਾਂ ਤੁਸੀਂ ਵਾਪਸ ਆ ਗਏ, ਜਿਹਨੂੰ ਮਿਲ ਕੇ ਆਏ ਆ ਉਹ ਤੁਹਾਡੇ ਆਉਣ ਤੋਂ ਬਾਅਦ ਜੇ ਇਹ ਨਾ ਕਹੇ ਯਾਰ ਅੱਜ ਇੱਕ ਚੰਗਾ ਬੰਦੇ ਨੂੰ ਮੇਲ ਹੋਇਆ, ਫਿਰ ਸਮਥਿੰਗ ਰੋਂਗ। ਕਿ ਉਹਦੇ ਨਾਲ ਇੰਨੀ ਕੁ ਮੁਹੱਬਤ ਨਾਲ ਗੱਲ ਕਰਕੇ ਆਓ, ਬਿਜ਼ਨਸ ਦੀ ਗੱਲ ਹੋਵੇ, ਸੋਸ਼ਲ ਜ਼ਿੰਦਗੀ ਦੀ ਗੱਲ ਹੋਵੇ, ਕੋਈ ਵੀ ਗੱਲ ਹੋਵੇ, ਈਵਨ ਇਸ਼ੂ ਦੀ ਗੱਲ ਹੋਵੇ। ਹਾਂਜੀ। ਇਸ਼ੂ ਦੇ ਵਿੱਚ ਵੀ ਤੁਸੀਂ ਇੰਨੀ ਮੁਹੱਬਤ ਦੀ ਗੱਲ ਕਰ ਸਕਦੇ, ਇਸ਼ੂ ਆਪਣੇ ਆਪ ਹੀ ਮੁੱਕ ਜਾਂਦਾ। ਬਿਲਕੁਲ। ਰਾਈਟ। ਸੋ ਇਹਨਾਂ ਗੱਲਾਂ ਦਾ ਜਿਹੜਾ ਸਕਾਮੀ ਜ਼ਿੰਦਗੀ ਨੂੰ ਜਿਹੜਾ ਆਪਾਂ ਗੱਲ ਕਰ ਹੀ ਰਹੇ ਹਾਂ, ਬਹੁਤ ਸਕਾਮੀ ਹੋ ਸਕਦੀ ਜ਼ਿੰਦਗੀ ਬੇਟਾ ਅਸੀਂ ਹੀ ਖਰਾਬ ਕੀਤੀ ਹੋਈ ਹੈ, ਜ਼ਿੰਦਗੀ ਖਰਾਬ ਨਹੀਂ ਹੈ ਜੀ। ਸਾਡੀਆਂ ਮੰਗਾਂ, ਤਮੰਨਾ, ਭੁੱਖਾਂ, ਖਾਸ਼ਾਂ ਅਸੀਂ ਵਧਾਈ ਜਾ ਰਹੇ ਹਾਂ ਜੀ। ਹਨਾ। ਇੱਕ ਮੈਂ ਬਿਲੀਵ ਕਰਦਾ ਵੀ ਇੱਕ ਜਦੋਂ ਅਸੀਂ ਜੰਮਦੇ ਆ ਨਾ, ਸਾਡੇ ਕੋਲ ਇੱਕ ਮਸਤਕ ਆ ਸਾਡਾ, ਜਿਹਨੂੰ ਅਸੀਂ ਲੱਕ ਕਹਿੰਦੇ ਆ, ਜਿਹਨੂੰ ਰੱਬ ਨੇ ਦਿੱਤੀ ਹੈ। ਕਿਉਂ ਨਹੀਂ ਅਸੀਂ ਉਹਨੂੰ ਐਕਸੈਪਟ ਕਰ ਲੈਂਦੇ ਵੀ ਮੇਰੀ ਲੱਕ ਦੇ ਵਿੱਚ ਮੇਰੇ ਕੋਲ ਫਰਾਰੀ ਨਹੀਂ ਹੈ ਜੀ, ਤੇ ਕਿਉਂ ਮੈਂ ਫਰਾਰੀ ਲੈਣ ਦੀ ਫਿਰ ਕੋਸ਼ਿਸ਼ ਕਰੀ ਜਾ ਰਿਹਾ? ਬਿਲਕੁਲ। ਰਾਈਟ। ਜੇ ਤੂੰ ਮੈਂ ਕੋਸ਼ਿਸ਼ ਕਰੀ ਜਾ ਰਿਹਾ ਇਹਦਾ ਮਤਲਬ ਮੈਂ ਰੱਬ ਦੀ ਮੰਨ ਨਹੀਂ ਰਿਹਾ। ਬਿਲਕੁਲ। ਰਾਈਟ। ਸੋ ਇਹ ਜ਼ਿੰਦਗੀ ਬੜੀ ਸੁਖਾਵੀਂ ਆ। ਇਹਨੂੰ ਜਦੋਂ ਮਰਜੀ ਜਿਹੜੇ ਮਰਜੀ ਟਰੈਕ ਤੇ ਤੁਸੀਂ ਰੱਖ ਲਓ, ਮੈਂ ਗਰੰਟੀ ਕਰ ਸਕਦਾ ਹਾਂ, ਆਪਣੇ ਮਾਂ-ਬਾਪ ਦੀ, ਆਪਣੇ ਬੱਚਿਆਂ ਦੀ, ਆਪਣੇ ਸਮਾਜ ਦੀ, ਔਰ ਹਰ ਇੱਕ ਦਾ ਫਿਕਰ ਕਰੋ ਜੀ। ਜੇ ਤੁਸੀਂ ਹਰ ਇੱਕ ਦਾ ਫਿਕਰ ਕਰੋਗੇ ਤਾਂ ਹਰੇਕ ਬੰਦਾ ਤੁਹਾਡਾ ਵੀ ਫਿਕਰ ਕਰੇਗਾ। ਜਿੱਦਾਂ ਦੀ ਗੱਲ ਕੀਤੀ, ਭਾਣਾ ਮੰਨਣਾ ਸ਼ਾਇਦ ਇਹੀ ਆ ਹਨਾ, ਵੀ ਭਾਣਾ ਤੁਸੀਂ ਮੰਨੋ। ਸ਼ਾਇਦ ਸਾਡੇ ਜਿਹੜੇ ਬਜ਼ੁਰਗ ਸੀ ਉਹ ਭਾਣਾ ਬਹੁਤ ਛੇਤੀ ਮੰਨ ਲੈਂਦੇ ਸੀ, ਤੇ ਉਹਨਾਂ ਨੂੰ ਆ ਐਂਜ਼ਾਈਟੀ ਵਰਗੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਇੱਥੇ ਫਿਕਰਮੰਦੀ ਵੀ ਇਹ ਵੀ ਬਿਮਾਰੀ ਆ ਕਹਿੰਦੇ, ਇਹ ਸਾਨੂੰ ਇੱਥੇ ਆ ਕੇ ਪਤਾ ਲੱਗਾ। ਇਹ ਜਿਹੜੀਆਂ ਮਾਨਸਿਕ ਸਮੱਸਿਆਵਾਂ ਆ, ਇਹਨਾਂ ਤੋਂ ਵੀ ਨਿਕਲਣ ਦਾ ਰਾਹ ਤੁਸੀਂ ਦੱਸ ਦਿੱਤਾ ਬੇਟਾ। ਜਿਹੜਾ ਮਾਨਸਿਕ ਸਮੱਸਿਆਵਾਂ ਮੈਂ ਦੱਸ ਦਿੰਦਾ। ਮੈਂ ਚਲੋ ਆਸਟ੍ਰੇਲੀਆ ਤੇ 2-3 ਵਾਰੀ ਆਇਆ, ਵੈਨਕੂਵਰ ਤੇ ਸਾਰੀ ਉਮਰ ਲੰਘ ਗਈ। ਹੁਣ ਵੈਨਕੂਵਰ ਦੇ ਵਿੱਚ ਸਾਡੇ ਕੋਲ 200 ਮਿਲੀਅਨ, 300 ਮਿਲੀਅਨ, 500 ਮਿਲੀਅਨ, 1000 ਮਿਲੀਅਨ ਦੇ ਮਾਲਕ ਬਹੁਤ ਨੇ। ਅੱਛਾ ਜੀ। ਕਿਉਂ ਬੜੇ ਪੁਰਾਣੇ ਆਏ ਹੋਏ ਆ। ਹੁਣ 500 ਮਿਲੀਅਨ ਡਾਲਰ ਆ। ਹਾਂਜੀ। ਪੈਸੇ ਬਣਾਉਣ ਤੇ ਜ਼ਿੰਦਗੀ ਲੰਘਾ ਲਈ, ਪੈਸਾ ਬਹੁਤ ਬਣਾਇਆ ਜੀ। ਨਾ ਬੱਚੇ ਨੂੰ ਟਾਈਮ ਦਿੱਤਾ, ਨਾ ਆਪਣੇ ਸਮਾਜ ਨੂੰ ਟਾਈਮ ਦਿੱਤਾ, ਨਾ ਆਪਣੇ ਆਪ ਨੂੰ ਟਾਈਮ ਦਿੱਤਾ। ਹੁਣ ਬੁਢਾਪਾ ਆ ਗਿਆ, ਅੱਖਾਂ ਕਾਲੀਆਂ ਹੋਈਆਂ, ਮੂੰਹ ਤੇ ਬੁੱਲਾਂ ਤੇ ਛਿੱਕਲੀ ਆ, ਰਾਤ ਨੂੰ ਨੀਂਦ ਵਾਲੀ ਗੋਲੀ ਲੈ ਕੇ ਸੌਣਾ ਪੈਂਦਾ। ਮੈਨੂੰ ਨਹੀਂ ਪਤਾ ਵੀ ਉਹ ਕਿਹੜੀ ਲਾਈਫ ਦੀ ਗੱਲ ਕਰ ਰਿਹਾ ਜੀ। ਤੇ ਮੈਂ ਤਾਂ 500 ਮਿਲੀਅਨ ਵਾਲੇ ਨੂੰ ਹੰਬਲ ਰਿਕੁਐਸਟ ਕਰੂੰ ਕਿ ਸਵੇਰ ਨੂੰ ਬੈਂਕ 'ਚ ਜਾ, ਸਾਰੇ ਕਢਾ ਲਾ, ਪੱਗ ਲਾ ਦੇ। ਉਹ ਕੰਮ ਦੇ ਕੀ ਵਜੇ ਤੈਨੂੰ ਸੂਲੀ ਤੇ ਟੰਗਿਆ ਹੋਇਆ। ਬਿਲਕੁਲ। ਰਾਈਟ। ਵੰਡ ਦੇ, ਸਹੀ ਹੈ, ਤੈਨੂੰ ਸਕੂਨ ਹੋ ਜਾਊਗਾ। ਬਸ ਉਹੀ ਪੈਸੇ ਦਾ ਚੱਕਰ। ਉਹ ਤਾਂ ਆਮ ਸੌਰੀ ਟੂ ਸੇ ਆਈ ਫੀਲ ਸਮਟਾਈਮ ਪੰਜਾਬੀ ਜੰਮੇ ਪੈਸੇ ਲਈ ਆ। ਬਹੁਤ ਕੁਝ ਸਾਡੇ ਵੀ ਪੈਸੇ ਤੋਂ ਸ਼ੁਰੂ ਹੁੰਦੀ ਹਾਂ, ਬਹੁਤ ਸਾਰੇ ਸਾਡੇ ਕੋਲ ਗੁਣ ਨੇ। ਮੈਂ ਬੜੀ ਵਧੀਆ ਕੌਮ ਹੈ, ਬੀ ਪ੍ਰਾਊਡ ਆਫ ਇਟ। ਪਰ ਅਸੀਂ ਪੈਸੇ ਦੇ ਯਾਰ ਦਿਨੋਂ ਦਿਨ ਵੱਧਦੇ ਜਾ ਰਹੇ ਹਾਂ। ਵੀ ਹੈਵ ਟੂ ਸਟਾਪ ਜੀ। ਹਾਂ, ਬਣਾਓ ਪੈਸੇ। ਹੁਣ ਮੇਰੇ ਵਰਗਾ 17 ਸਾਲਾਂ ਦਾ ਹੋਣ ਵਾਲਾ ਬੰਦਾ, ਬੱਚੇ ਪੜ੍ਹ ਗਏ, ਬੱਚੇ ਵਿਆਹ ਲਏ, ਬੱਚੇ ਕੰਮ ਆਪਣਾ ਕਰਦੇ, ਕਿੰਨੀ ਕੁ ਬਚੀ ਤੇ ਮੈਨੂੰ ਹੁਣ ਕਿੰਨੇ ਕੁ ਹੋਰ ਪੈਸੇ ਚਾਹੀਦੇ ਆ ਜੀ। ਤੇ ਮੈਂ ਅੱਜ ਵੀ ਜੇ ਮਤਲਬ ਉਹੀ ਗੇੜ ਦੇ ਵਿੱਚ ਵੀ ਹੋਰ 10 ਮਿਲੀਅਨ, ਹੋਰ 50 ਮਿਲੀਅਨ ਮੈਂ ਨਿਆਣਿਆਂ ਨੂੰ ਦੇ ਜਾਂ ਬਣਾ ਕੇ, ਇਹ ਵੀ ਰੋਂਗ ਨਾ ਜੀ।
ਉਹ ਚੋਂ ਨਿਕਲਣਾ, ਫਿਰ ਮੁੜ ਕੇ ਗੱਲ ਉੱਥੇ ਆ ਗਈ ਵੀ ਜ਼ਿੰਦਗੀ ਮੇਰੇ ਹੱਥ ਆ, ਮੈਂ ਕਿੱਦਾਂ ਦੀ ਜੀਣੀ ਆ। ਕਿੱਦਾਂ ਦੀ ਜੀਣੀ ਆ, ਬਿਲਕੁਲ ਜੀ। ਤੇ ਬਾਠ ਸਾਹਿਬ ਬਹੁਤ ਵਧੀਆ ਲੱਗਾ, ਟਾਈਮ ਬਹੁਤ ਜ਼ਿਆਦਾ ਅਸੀਂ ਲੈ ਲਿਆ ਕਿਉਂਕਿ ਸਾਡੀਆਂ ਗੱਲਾਂ ਜਿਹੜੀਆਂ ਆ ਉਹ ਇਦਾਂ ਹੀ ਲੱਗਾ ਵੀ ਜਦੋਂ satsang 'ਚ ਬੈਠੇ ਸੀ ਤੇ ਵਧੀਆ ਗੱਲਾਂ ਜਿਹੜੀਆਂ ਆ, ਇਹ ਜਿਹੜੀਆਂ ਚੀਜ਼ਾਂ ਆ ਦੋਸਤੋ, ਇਹ ਸਾਡੇ ਸਮਾਜ 'ਚ ਸ਼ਾਇਦ ਕਿਤੇ ਨਾ ਕਿਤੇ ਹੁਣ ਅਸੀਂ ਮਿਸ ਕਰਦੇ ਆ। ਇਹ ਜਿਹੜੀਆਂ ਗੱਲਾਂ ਆ, ਇਹ ਸਾਡੇ ਦਾਦੇ ਪੜਦਾਦੇ, ਸਾਡੇ ਨਾਨੇ ਨਾਨੀਆਂ ਕਹਾਣੀਆਂ ਦੇ ਰੂਪ ਦੇ ਵਿੱਚ ਜਾਂ ਗੱਲਾਂ ਬਾਤਾਂ ਹੀ ਸਾਡੇ ਨਾਲ ਸ਼ੇਅਰ ਕਰਦੇ ਹੁੰਦੇ ਸੀ। ਪਰ ਅੱਜ ਕੱਲ ਇਦਾਂ ਦੀਆਂ ਚੀਜ਼ਾਂ ਕੋਈ ਨਹੀਂ ਕਰਦੇ। ਅਸੀਂ ਆਹ ਡਿਜੀਟਲ ਵਰਲਡ ਦੇ ਵਿੱਚ ਆ ਗਏ, ਹੋਰ ਚੀਜ਼ਾਂ ਦੇ ਵਿੱਚ ਅਸੀਂ ਜ਼ਿਆਦਾ ਰੁੱਝ ਗਏ। ਅਸੀਂ ਮਟੀਰੀਅਲ ਜਾਂ ਕਹਿ ਲਓ ਪਦਾਰਥਵਾਦੀ ਯੁੱਗ ਦੇ ਵਿੱਚ ਪਦਾਰਥ ਬਣ ਕੇ ਰਹਿ ਗਏ ਆ, ਜਿੱਦਾਂ ਬਾਠ ਸਾਹਿਬ ਨੇ ਕਿਹਾ। ਪਰ ਇਹਨਾਂ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਆ ਜੀ, ਬਹੁਤ ਸਾਰੀਆਂ ਮੈਂ ਇੰਟਰਵਿਊਜ਼ ਕੀਤੀਆਂ, ਜੀ, ਉਹ ਸਮੱਸਿਆਵਾਂ ਜ਼ਰੂਰ ਦੱਸ ਦਿੰਦੇ ਆ ਕਿ ਆ ਵੀ ਸਮੱਸਿਆ ਆ, ਆ ਵੀ ਸਮੱਸਿਆ ਆ, ਆ ਵੀ ਸਮੱਸਿਆ, ਆ ਵੀ ਸਮੱਸਿਆ, ਪਰ ਉਹਦਾ ਸੋਲੂਸ਼ਨ ਕੀ ਆ, ਉਹਦਾ ਸੋਲੂਸ਼ਨ ਨਹੀਂ ਕੋਈ ਦੱਸਦਾ। ਪਰ ਬਾਠ ਸਾਹਿਬ ਨੇ ਬੜੇ ਸਰਲ ਤਰੀਕੇ ਦੇ ਨਾਲ ਸਾਨੂੰ ਸੋਲੂਸ਼ਨ ਵੀ ਦੱਸ ਦਿੱਤੇ ਆ ਕਿ ਕੋਈ ਏਡੀ ਵੱਡੀ ਗੱਲ ਨਹੀਂ, ਐਡਾ ਖਾਲਾ ਜੀ ਦਾ ਬਾੜਾ ਨਹੀਂ, ਜ਼ਿੰਦਗੀ ਜੀਣੀ ਚਾਹੀਦੀ। ਹਾਂ, ਬਿਲਕੁਲ ਹੈ ਨਾ ਜੀ। ਤੇ ਬਾਠ ਸਾਹਿਬ ਬਹੁਤ ਕੁਛ ਸਾਡੇ ਕੋਲੋਂ ਸਿੱਖਿਆ, ਬਹੁਤ ਕੁਛ ਸਿੱਖਣ ਦੀ ਅੱਗੇ ਚਾਹਨਾ ਵੀ ਆ ਕਿ ਆਸ ਕਰਦੇ ਹਾਂ ਜਦੋਂ ਨੈਕਸਟ ਟਾਈਮ ਤੁਸੀਂ ਆਓ ਫਿਰ ਆਪਾਂ ਮਿਲਾਂਗੇ ਤੇ ਤੁਹਾਡੇ ਤੋਂ ਹੋਰ ਵੀ ਗੱਲਾਂ ਹੋਰ, ਕਿਉਂਕਿ ਜਦੋਂ ਜਿੱਥੇ ਵੀ ਤੁਸੀਂ ਜਾਂਦੇ ਆ ਤਜਰਬਾ ਤੁਸੀਂ ਨਾਲ ਲੈ ਕੇ ਚੱਲਦੇ ਹੋ। ਹਾਂ ਬਿਲਕੁਲ ਬੇਟਾ, ਮੈਂ ਇੰਡੋਜ਼ ਟੀਵੀ ਦਾ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਆਪਣੇ ਦਰਸ਼ਕਾਂ ਨਾਲ ਸਾਂਝ ਪਾਈਏ। ਬਸ ਇੰਨਾ ਹੀ ਕਹਿੰਦਾ ਹੋਇਆ ਵੀ ਆਓ ਸਾਰੇ ਰਲ ਮਿਲ ਕੇ ਦਿਲਾਂ ਵਿੱਚ ਮੁਹੱਬਤਾਂ ਦੇ ਦੀਵੇ ਬਾਲੀਏ, ਕੰਧਾਂ ਤੇ ਸਾਰੇ ਬਾਲ ਲੈਂਦੇ ਨੇ। ਸੋ ਥੈਂਕ ਯੂ ਵੈਰੀ ਮੱਚ, ਗਾਡ ਬਲੈਸ ਐਵਰੀਬਾਡੀ ਜੀ। ਤੇ ਦੋਸਤੋ, ਇਹ ਸਨ ਸੁਖੀ ਬਾਠ ਜੀ, ਸਨਮੁਖ ਪ੍ਰੋਗਰਾਮ ਦੇ ਵਿੱਚ ਤੁਸੀਂ ਰੂਬਰੂ ਹੋਏ ਉਹਨਾਂ ਦੇ ਨਾਲ, ਤੇ ਸਾਡੀ ਇਹ ਦਿਲੀ ਖੁਆਇਸ਼ ਹੈ ਕਿ ਉਹਨਾਂ ਦੇ ਜਿਹੜੇ ਸਾਹਿਤਕ ਕੰਮ ਨੇ, ਉਹਨਾਂ ਦੇ ਐਜੂਕੇਸ਼ਨਲ ਕੰਮ ਨੇ, ਤਰ੍ਹਾਂ ਦੇ ਕੰਮ ਉਹਨਾਂ ਦੇ ਹਰ ਵਰਗ ਦੇ ਲਈ ਹੈਗੇ ਨੇ। ਤੇ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਉਹ ਹੋਰ ਵੀ ਵੱਧ ਚੜ੍ਹ ਕੇ ਉਹਦੇ ਸਮਾਜ ਨੂੰ ਸੁਚਾਰੂ ਰੂਪ ਦੇਣ ਦੇ ਵਿੱਚ ਭੂਮਿਕਾ ਆਪਣੀ ਅਦਾ ਕਰਦੇ ਰਹਿਣ। ਆਪਣੀ ਜਿਹੜੀ ਇਹਨਾਂ ਦੀ ਸਿਹਤ ਆ ਉਹ ਵੀ ਤੰਦਰੁਸਤ ਪ੍ਰਮਾਤਮਾ ਰੱਖੇ, ਇਸੇ ਦੁਆ ਦੇ ਨਾਲ ਕਿ ਸੁਖੀ ਬਾਠ ਜੀਂਦਾ ਵਸਦਾ ਰਹੇ, ਸੁਖੀ ਬਾਠ ਜਿੰਦਾਬਾਦ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਤਦ ਤੱਕ ਸਤਿ ਸ੍ਰੀ ਅਕਾਲ।